ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। सूरत तगाबुन पढ़ ਰਿਹਾ ਹਾਂ, ਮਿਊਚੁਅਲ ਲਾਸ ਐਂਡ ਗੇਨ। ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸਾਂਝੀ ਕਰਦੇ ਹਾਂ। ਤੇ ਇਹਦੇ ਸ਼ੁਰੂ 'ਚ ਹੀ ਅੱਲਾਹ ਪਾਕ ਆਉਂਦਾ ਹੈ, ਹੀ ਇਜ਼ ਦੀ ਵਨ ਹੂ ਕ੍ਰੀਏਟਡ ਯੂ ਯੈਟ ਸਮ ਆਫ ਯੂ ਆਰ ਡਿਸਬਿਲੀਵਰਸ ਵਾਈਲ ਸਮ ਆਰ ਬਲੀਵਰਸ ਐਂਡ ਗੋਡ ਇਜ਼ ਆਲ ਸੀਇੰਗ ਆਫ ਵਾਟ ਯੂ ਡੂ। ਹੀ ਕ੍ਰੀਏਟਡ ਦੀ ਹਿਊਮਨ ਐਂਡ ਦੀ ਅਰਥ ਫਾਰ ਏ ਪਰਪਜ਼। ਯਾਨੀ ਕੁਰਾਨ ਪਾਕ ਦੇ ਮਹੱਤਵ ਸਾਰੇ ਇਨਸਾਨ ਨੇ। ਕੁਰਾਨ ਮੁਸਲਮਾਨਾਂ ਦੀ ਕਿਤਾਬ ਨਹੀਂ, ਅੱਲਾ ਦੀ ਕਿਤਾਬ ਹੈ ਅਤੇ ਸਾਰੇ ਬੰਦੇ ਰੱਬ ਦੇ ਨੇ। ਔਰ ਕੁਰਾਨ ਦੇ ਮਹੱਤਵ ਇਨਸਾਨ ਨੇ। ਬੇਸਿਕਲੀ ਕੁਰਾਨ ਪਾਕ ਦੇ ਮਹੱਤਵ ਇਨਸਾਨ ਨੇ। ਅਤੇ ਜਦੋਂ ਕੁਛ ਹੁਕਮ ਦੇਣੇ ਹੁੰਦੇ ਨੇ, ਜਦੋਂ ਕਾਮਨ ਚੀਜ਼ਾਂ 'ਤੇ ਬੁਲਾਉਣਾ ਹੁੰਦਾ ਤਾਂ ਸਾਰੇ ਇਨਸਾਨ ਮਹੱਤਵ ਹੁੰਦੇ ਨੇ। ਅਤੇ ਜਿਹੜੇ ਲੋਕ ਮੰਨ ਗਏ ਨੇ ਉਦੋਂ ਕਹਿਣਾ ਹੁੰਦਾ ਈਮਾਨ ਵਾਲਿਓ ਇਹ ਕਰੋ, ਇਹ ਨਾ ਕਰੋ, ਇਹ ਨਾ ਕਰੋ, ਇਹ। ਕਿਉਂਕਿ ਜਿਹੜੇ ਰੱਬ ਨੂੰ ਮੰਨ ਗਏ ਨੇ ਹੁਕਮ ਤਾਂ ਸਿਰਫ ਉਹਨਾਂ ਨੂੰ ਹੀ ਦੇਣਾ, ਬਾਕੀਆਂ ਨੂੰ ਤਾਂ ਬੁਲਾਉਣਾ ਹੁੰਦਾ। ਅੱਛਾ, ਅਤੇ ਅੱਜ ਦੇ ਦੌਰ ਦਾ ਸਭ ਤੋਂ ਵੱਡਾ ਫਿਤਨਾ ਪਤਾ ਕੀ ਹੈ? ਕਿ ਲਾਈਫ ਇਜ਼ ਮੀਨਿੰਗਲੈਸ। ਜ਼ਿੰਦਗੀ ਦਾ ਕੋਈ ਮਕਸਦ ਨਹੀਂ। ਇਹ ਐਡੀ ਵੱਡੀ ਕਾਇਨਾਤ ਦਾ ਕੋਈ ਮਕਸਦ ਨਹੀਂ ਜਿਹਦੇ ਵਿੱਚ ਐਡੀਆਂ ਗਲੈਕਸੀਜ਼ ਨੇ। ਤਾਂ ਕੁਰਾਨ ਪਾਕ ਦੱਸ ਰਿਹਾ ਹੈ, ਹੀ ਕ੍ਰੀਏਟਡ ਦੀ ਹਿਊਮਨ ਐਂਡ ਦੀ ਅਰਥ ਫਾਰ ਏ ਪਰਪਜ਼। ਠੀਕ ਹੈ, ਕਿ ਬਾ ਮਕਸਦ ਇਹਨੂੰ ਬੇਮਕਸਦ ਨਾ ਸਮਝੋ। ਅਤੇ ਜਿਹੜੇ ਡਿਨਾਇਰ ਸਨ ਪਹਿਲੇ ਲੋਕ, ਜਦੋਂ ਪੈਗੰਬਰ ਹੁੰਦੇ ਹਨ ਤਾਂ ਉਹ ਮੌਕਿੰਗਲੀ ਕੀ ਕਹਿੰਦੇ ਹਨ? ਹੋ ਕੈਨ ਹਿਊਮਨ ਬੀ ਆਵਰ ਗਾਈਡਸ। ਕਿ ਤੁਸੀਂ ਤਾਂ ਸਾਡੇ ਹਾਰ ਦੇ ਬੰਦੇ ਹੋ, ਤੁਸੀਂ ਕਿਵੇਂ ਸਾਨੂੰ ਰਹਿਨੁਮਾਈ ਕਰ ਸਕਦੇ ਹੋ? ਅਤੇ ਪੈਗੰਬਰ ਆਉਂਦੇ ਹਨ ਸਾਡਾ ਤਾਂ ਮਕਸਦ ਹੈ ਪਹੁੰਚਾ ਦੇਣਾ। ਅੱਛਾ, ਅੱਜ ਦੇ ਦੌਰ 'ਚ ਸਭ ਤੋਂ ਵੱਡਾ ਦੂਜਾ ਫਿਤਨਾ ਇਹ ਵੇ ਕਿ ਲੋਕ ਸਮਝਦੇ ਨੇ ਪੈਸਾ ਕਾਮਯਾਬੀ ਹੈ। ਔਲਾਦ, ਮਾਲ, ਬਾਗ, ਜ਼ਮੀਨਾਂ, ਇੰਝ ਦੀਆਂ ਚੀਜ਼ਾਂ, ਗੱਡੀਆਂ, ਇਹ ਚੀਜ਼ਾਂ ਕਾਮਯਾਬੀ ਹੈ। ਅਤੇ ਅੱਲਾਹ ਤਾਲਾ ਕੀ ਆਂਦਾ ਹੈ? ਸੋ ਹੂ ਐਵਰ ਬਿਲੀਵਜ਼ ਇਨ ਗॉड ਐਂਡ ਡਜ਼ ਗੁੱਡ, he will absolve them of their sin and admit them into the garden under which rivers flow to stay there forever and ever. That is the ultimate triumph. ਅਸਲ ਕਾਮਯਾਬੀ ਕੀ ਹੈ? ਜਿਹੜਾ ਬੰਦਾ ਰੱਬ 'ਤੇ ਈਮਾਨ ਲਿਆਇਆ ਔਰ ਉਹਨੇ ਚੰਗੇ ਅਮਲ ਕੀਤੇ ਨੇ। ਚੰਗੇ ਅਮਲ ਕੀ ਕਰਦੇ ਨੇ? ਉਹ ਭੈੜੇ ਜਿਹੜੇ ਤੁਹਾਡੇ ਕੋਲ ਗਲਤੀਆਂ ਹੋਈ ਜਾਂਦੀਆਂ ਨੇ ਉਹਨਾਂ ਨੂੰ ਵੀ ਖਤਮ ਕਰ ਛੱਡਦੇ ਨੇ। ਅਤੇ ਅਸਲ ਕਾਮਯਾਬੀ ਉਹ ਹੋਵੇ ਜਿਹੜਾ ਆਖਰਤ 'ਚ ਕਾਮਯਾਬ ਹੋ ਗਿਆ। ਕਾਮਯਾਬੀ ਦੀ ਤਾਰੀਫ ਕੁਰਾਨ ਇਹ ਕਹਿੰਦਾ। ਹਾਂ, ਅਤੇ ਇੱਕ ਹੋਰ ਬੜੀ ਵੱਡੀ ਇਹਦੇ 'ਚ ਗੱਲ ਹੈ ਕਿ ਨੋ ਕਲੈਮਿਟੀ ਬਿਫਾਲਸ ਐਨੀਵਨ ਐਕਸੈਪਟ ਬਾਏ ਦੀ ਗੋਡਸ ਵਿਲ। ਜੋ ਵੀ ਮੁਸ਼ਕਿਲ ਹੁੰਦੀ ਹੈ ਉਹ ਅੱਲਾ ਦੀ ਹੁਕਮ ਨਾਲ ਹੁੰਦੀ ਹੈ। ਐਂਡ whosoever has faith in God, he will rightly guide their hearts through adversity. ਕਿ ਅੱਲਾ ਲੋਕਾਂ ਦੇ ਦਿਲਾਂ ਨੂੰ ਮਜ਼ਬੂਤ ਕਰਦਾ ਮੁਸ਼ਕਿਲਾਤ 'ਚ ਪਾ ਕੇ। ਸਭ ਤੋਂ ਜ਼ਿਆਦਾ ਮੁਸ਼ਕਿਲਾਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ 'ਤੇ ਆਈਆਂ ਨੇ, ਪੈਗੰਬਰਾਂ 'ਤੇ ਹੁੰਦੀਆਂ ਨੇ, ਫਿਰ ਉਦੋਂ ਬਾਅਦ ਉਦੋਂ ਨੇਕ ਲੋਕਾਂ 'ਤੇ। ਜਿਹੜੇ ਕਮਜ਼ੋਰ ਲੋਕ ਹੁੰਦੇ ਨੇ ਉਹਨਾਂ ਦੇ ਤਾਂ ਇੰਨੀਆਂ ਮੁਸ਼ਕਿਲਾਂ ਹੀ ਨਹੀਂ ਹੁੰਦੀਆਂ। ਅਤੇ ਜੇ ਤੁਹਾਡੇ 'ਤੇ ਮੁਸ਼ਕਿਲਾਂ ਆਈਆਂ ਨੇ, ਸਮਝੋ ਅੱਲਾ ਤੁਹਾਨੂੰ ਮਜ਼ਬੂਤ ਬਣਾਉਣਾ ਚਾਹ ਰਿਹਾ। ਕੁਰਾਨ ਕੀ ਕਹਿੰਦਾ ਹੈ? ਹੀ ਵਿਲ ਰਾਈਟਲੀ ਗਾਈਡ ਦੇਅਰ ਹਾਰਟਸ ਥਰੂ ਐਡਵਰਸਿਟੀ। ਯਾਨੀ ਅੱਲਾ ਮੁਸ਼ਕਿਲਾਤ ਦੇ ਵਿੱਚ ਪਾ ਕੇ ਬੰਦੇ ਨੂੰ ਬੰਦਾ ਬਣਾਉਂਦਾ, ਮਜ਼ਬੂਤ ਇਨਸਾਨ ਬਣਾਉਂਦਾ। ਅੱਛਾ, ਇੱਕ ਹੋਰ ਇਹਦੇ 'ਚ ਗੱਲ ਹੈ ਕਿ ਅੱਲਾਹ ਤਾਲਾ ਨੇ ਕਿਹਾ ਕਿ ਤੁਹਾਡੇ ਜਿਹੜੇ ਫੈਮਿਲੀ ਹੈ ਅਤੇ ਔਰ ਤੁਹਾਡਾ ਖਾਨਦਾਨ ਔਰ ਤੁਹਾਡੀ ਦੌਲਤ ਉਹ ਸਿਰਫ ਇਮਤਿਹਾਨ ਹੈ, ਉਹਦੇ ਵਿੱਚ ਨਾ ਖੋ ਜਾਓ। ਰੱਬ ਦਾ ਧਿਆਨ ਰੱਖੋ। ਸੋ ਬੀ ਮਾਈਂਡਫੁਲ ਆਫ ਗਾਡ ਟੂ ਦੀ ਬੈਸਟ ਆਫ ਯੂਰ ਅਬਿਲਿਟੀ ਹੇਅਰ ਐਂਡ ਬਾਏ ਐਂਡ ਸਪੈਂਡ ਇਨ ਚੈਰਿਟੀ। ਬੀ ਮਾਈਂਡਫੁਲ ਆਫ ਗਾਡ ਕੀ ਮਤਲਬ ਹੈ? ਕਿ ਹਰ ਵਕਤ ਤੁਹਾਡਾ ਧਿਆਨ ਰੱਬ ਵੱਲ ਹੋਏ। ਉਹ ਪੰਜਾਬੀ 'ਚ ਆਉਂਦੇ ਨੇ ਹੱਥ ਕਾਰ ਵੱਲ, ਦਿਲ ਯਾਰ ਵੱਲ। ਕਿ ਕੰਮ ਵੱਲ ਹੱਥ ਹੋਏ, ਦਿਲ ਰੱਬ ਵੱਲ ਹੀ ਹੋਏ। ਅਤੇ ਹਜ਼ਰਤ ਸੁਲਤਾਨ ਬਾਹੂ ਨੇ ਫਰਮਾਇਆ ਸੀ, ਜੋ ਦਮ ਗਾਫਲ ਸੋ ਦਮ ਕਾਫਰ, ਸਾਨੂੰ ਮੁਰਸ਼ਦ ਏ ਪੜ੍ਹਾਇਆ ਹੋ। ਜਿਹੜਾ ਸ਼ੈ ਤੁਹਾਡੀ, ਜਿਹੜਾ ਲਮਹਾ ਤੁਹਾਡਾ ਅੱਲਾ ਦੇ ਧਿਆਨ ਤੋਂ ਬਗੈਰ ਗੁਜ਼ਰ ਗਿਆ, ਸਮਝੋ ਕੁਫਰ 'ਚ ਗੁਜ਼ਰ ਗਿਆ। ਕਿਉਂਕਿ ਅੱਲਾਹ ਤਾਲਾ ਆਉਂਦਾ ਬੀ ਮਾਈਂਡਫੁਲ ਆਫ ਗਾਡ। ਕਿਸੇ ਇਨਸਾਨ ਦੇ ਨਾਲ ਕੋਈ ਲਫ਼ਜ਼ ਬੋਲਦਿਆਂ, ਕੋਈ ਮਾਮਲਾ ਕਰਦਿਆਂ ਤੁਹਾਡੇ ਧਿਆਨ 'ਚ ਰੱਬ ਹੋਏਗਾ ਤਾਂ ਤੁਸੀਂ ਸਿੱਧੇ ਰਾਹ 'ਤੇ ਹੋ। ਜੇ ਤੁਸੀਂ ਰੱਬ ਨੂੰ ਭੁੱਲ ਕੇ ਮਾਮਲਾ ਕਰੋਗੇ ਤਾਂ ਤੁਸੀਂ ਸਮਝੋ ਪੁੱਠੇ ਰਾਹ 'ਤੇ ਹੋ। ਐਂਡ ਦੈਟ ਵਿਲ ਬੀ ਦੀ ਬੈਸਟ ਫਾਰ ਯੂ। ਐਂਡ whosoever is saved from the selfishness of their own soul is they who are truly successful. ਪਹਿਲਾ ਕਾਮਯਾਬੀ ਦਾ ਕੀ ਦੱਸਿਆ ਸੀ? ਕਿ ਕਾਮਯਾਬ ਉਹ ਨੇ ਜਿਹੜੇ ਨੇਕ ਅਮਲ ਕਰਦੇ ਨੇ ਔਰ ਆਖਿਰਤ 'ਚ ਉਹ ਜੰਨਤ 'ਚ ਜਾਣਗੇ। ਅਸਲ ਕਾਮਯਾਬੀ ਹੈ। ਅਤੇ ਦੁਨੀਆ ਦੇ ਵਿੱਚ ਕੀ ਕਾਮਯਾਬੀ ਹੈ? ਸੈਲਫਿਸ਼ਨੈਸ ਆਫ ਦੇਅਰ ਓਨ ਸੋਲ। ਜਿਹੜੇ ਬੰਦੇ ਆਪਣੇ ਨਫਸ ਦੀ, ਆਪਣੀ ਲਾਲਚ ਤੋਂ ਬਚਾ ਲਏ ਗਏ ਕਿ ਮੈਨੂੰ ਚੰਗੀ ਸ਼ੈ ਮਿਲ ਜੇ, ਮੇਰੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਆਲੇ ਦੁਆਲੇ ਨੂੰ ਨਾ ਮਿਲੇ, ਉਹ ਬੰਦੇ ਨਾਕਾਮ ਨੇ। ਅਤੇ ਜਿਹੜੇ ਮਤਲਬ ਆਪਣੇ ਨਫਸ ਦੀ ਲਾਲਚ ਕਰਦੇ ਨੇ ਜਿਹੜੇ ਲੋਕ, ਅਤੇ ਜਿਹੜੇ ਆਪਣੇ ਨਫਸ ਨੂੰ ਥੱਲੇ ਰੱਖ ਕੇ ਆਪਣੀ ਕੁਰਬਾਨੀ ਦੇ ਕੇ ਦੂਜਿਆਂ ਦਾ ਸੋਚਦੇ ਨੇ, ਉਹ ਅਸਲ ਕਾਮਯਾਬ ਨੇ। ਅਤੇ ਅੱਜ ਦੇ ਦੌਰ ਦੇ ਵਿੱਚ ਕੀ ਆਂਦੇ ਨੇ? ਜਿਹੜਾ ਸਭ ਤੋਂ ਵੱਡਾ ਫਿਤਨਾ ਹੈ, ਬੀ ਯੋਰ ਸੈਲਫ। ਮਤਲਬ ਆਪਣੀ ਜ਼ਿੰਦਗੀ ਗੁਜ਼ਾਰ, ਦੂਜੇ ਮਰਦੇ ਨੇ, ਜੀਂਦੇ ਨੇ, ਤੈਨੂੰ ਇਹਦੇ ਨਾਲ ਨਹੀਂ ਪਰਵਾਹ ਹੋਣੀ ਚਾਹੀਦੀ। ਅਤੇ ਅੱਲਾਹ ਤਾਲਾ ਐਂਡ 'ਤੇ ਆਉਂਦਾ, ਇਫ ਯੂ ਲੈਂਡ ਟੂ ਗਾਡ ਏ ਗੁੱਡ ਲੋਨ ਹੀ ਵਿਲ ਮਲਟੀਪਲਾਈ ਇਟ ਫਾਰ ਯੂ ਐਂਡ ਫੋਰਗਿਵ ਯੂ।
ਤੇ ਜੇ ਤੁਸੀਂ ਅੱਲਾ ਦੇ ਰਾਹ ਦੇ ਵਿੱਚ ਆਪਣੇ ਗਰੀਬ ਰਿਸ਼ਤੇਦਾਰਾਂ ਨੂੰ, ਮਸਕੀਨਾਂ ਨੂੰ, ਮੁਸਾਫਰਾਂ ਨੂੰ, ਇਨਸਾਨਾਂ ਤੇ ਖਰਚ ਕਰੋਗੇ ਤੇ ਅੱਲਾ ਤੁਹਾਨੂੰ ਮਲਟੀਪਲਾਈ ਕਰਕੇ ਦੇਗਾ। ਮਲਟੀਪਲਾਈ ਕਿੰਨਾ ਕਰੇਗਾ? ਇੱਕ ਦੂਸਰੀ ਜਗ੍ਹਾ ਹੈ ਅੱਲਾ 700 ਗੁਣਾ ਕਰੇਗਾ, ਔਰ ਉਸ ਤੋਂ ਵੀ ਜ਼ਿਆਦਾ ਜਿਹਦੇ ਵਾਸਤੇ ਚਾਹੁੰਦਾ ਹੈ। 1 ਰੁਪਈਆ ਦਿਓਗੇ 1 ਪਾਉਂਡ ਦਿਓਗੇ 700 ਪਾਉਂਡ ਮਿਲਣਗੇ, ਉਸ ਤੋਂ ਵੀ ਜ਼ਿਆਦਾ ਇਨਸ਼ਾਅੱਲਾ ਮਿਲਣਗੇ। ਤੇ ਇਹ ਸਬਕ ਸਾਨੂੰ ਅੱਲਾ ਕਰੇ ਅੱਲਾ ਮੈਨੂੰ ਹੀ ਅਮਲ ਦੀ ਤੌਫੀਕ ਦੇਵੇ ਤੇ ਤੁਹਾਨੂੰ ਵੀ ਆਮੀਨ।